10 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਮੂਲ ਵਾਸੀਆਂ ਦੇ ਸਭ ਤੋਂ ਵੱਡੇ ਸੰਗਠਨ ਅਸੈਂਬਲੀ ਆਫ ਫਰਸਟ ਨੇਸ਼ਨਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਅਹਿਮ ਦਸਤਾਵੇਜ਼ ਜਾਰੀ। ਮੈਨੀਟੋਬਾ ਵਿੱਚ ਵਿਧਾਨ ਸਭਾ ਚੋਣਾਂ ਅੱਜ। 2 ਕੇਂਦਰੀ ਮੰਤਰੀਆਂ ਵੱਲੋਂ ਹਰੀਕੇਨ ਡੋਰੀਅਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੈਰੀਟਾਈਮ ਸੂਬਿਆਂ ਦਾ ਦੌਰਾ। ਹੁਣ ਖਬਰਾਂ ਦਾ ਵਿਸਥਾਰ। ਮੂਲ ਵਾਸੀਆਂ ਦੇ ਸਭ ਤੋਂ ਵੱਡੇ ਸੰਗਠਨ ਅਸੈਂਬਲੀ ਆਫ ਫਰਸਟ ਨੇਸ਼ਨਸ ਨੇ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਇੱਕ ਅਹਿਮ ਦਸਤਾਵੇਜ਼ ਜਾਰੀ ਕੀਤਾ ਹੈ। ਅਸੈਂਬਲੀ ਆਫ ਫਰਸਟ ਨੇਸ਼ਨਸ ਦੇ ਨੇਤਾ ਪੈਰੀ ਬੈਲਗਾਡੇ ਨੇ ਆਨਰਿੰਗ ਪ੍ਰੋਮਿਸਿਸ 2019 ਜਾਰੀ ਕਰ ਦਿੱਤਾ ਹੈ। ਇਸ ਦਸਤਾਵੇਜ਼ ਵਿੱਚ ਮੰਗ ਕੀਤੀ ਗਈ ਹੈ ਕਿ ਮੂਲ ਵਾਸੀਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਅਸੈਂਬਲੀ ਆਫ ਫਰਸਟ ਨੇਸ਼ਨਸ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਸਰਕਾਰਾਂ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀਆਂ ਨੇ। ਉਹਨਾਂ ਦਾ ਗਿਲਾ ਹੈ ਕਿ ਪਿਛਲੀ ਟੋਰੀ ਸਰਕਾਰ ਨੇ ਉਹਨਾਂ ਦਾ ਕੋਈ ਵਾਅਦਾ ਪੂਰਾ ਨਹੀਂ ਸੀ ਕੀਤਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅਨੇਕਾਂ ਵਾਅਦੇ ਤੋੜ ਦਿੱਤੇ ਨੇ, ਜਿਸ ਕਾਰਨ ਮੂਲ ਵਾਸੀਆਂ ਵਿੱਚ ਭਾਰੀ ਰੋਸ ਹੈ। ਪੈਰੀ ਬੈਲਗਾਡੇ ਨੇ ਇਹ ਵੀ ਕਿਹਾ ਕਿ ਆ ਰਹੀਆਂ ਫੈਡਰਲ ਚੋਣਾਂ ਵਿੱਚ ਉਹ ਕਿਸੇ ਵੀ ਪਾਰਟੀ ਨੂੰ ਐਂਡੋਰਸ ਨਹੀਂ ਕਰਨਗੇ ਅਤੇ ਖੁੱਲ੍ਹ ਤੌਰ 'ਤੇ ਨਾ ਤਾਂ ਸੱਤਾਧਾਰੀ ਲਿਬਰਲ ਪਾਰਟੀ, ਨਾ ਹੀ ਵਿਰੋਧੀ ਧਿਰ ਟੋਰੀ ਪਾਰਟੀ ਅਤੇ ਨਾ ਹੀ NDP ਦੇ ਹੱਕ ਵਿੱਚ ਕੋਈ ਬਿਆਨ ਦੇਣਗੇ। ਸਗੋਂ ਉਹਨਾਂ ਦਾ ਕਹਿਣਾ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਜਵਾਬਦੇਹ ਬਣਾਉਣਾ ਚਾਹੁੰਦੇ ਹਾਂ। ਉਹਨਾਂ ਦਾ ਕਹਿਣਾ ਕਿ ਜੇਕਰ ਆਉਂਦੀਆਂ ਚੋਣਾਂ ਵਿੱਚ ਟੋਰੀ ਪਾਰਟੀ ਜੇਤੂ ਰਹੀ ਤਾਂ ਉਹ ਇਸ ਗੱਲ ਦੀ ਉਮੀਦ ਕਰਦੇ ਨੇ ਕਿ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਗੱਲ ਨੂੰ ਯਕੀਨੀ ਬਣਾਉਣ ਕਿ ਪਿਛਲੇ ਟੋਰੀ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੀ ਨਕਲ ਨਹੀਂ ਕਰਨਗੇ, ਸਗੋਂ ਕੋਈ ਵੱਖਰਾ ਰਸਤਾ ਲੈਣਗੇ ਅਤੇ ਮੂਲ ਵਾਸੀਆਂ ਨਾਲ ਹੁਣ ਤੱਕ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣਗੇ। ਮੈਨੀਟੋਬਾ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੈ ਅਤੇ ਰਾਤ ਦੇ 8 ਵਜੇ ਤੱਕ ਜਾਰੀ ਰਹੇਗਾ। ਮੁਕਾਬਲਾ ਮੁੱਖ ਤੌਰ 'ਤੇ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ NDP, ਲਿਬਰਲ ਪਾਰਟੀ ਅਤੇ ਗ੍ਰੀਨ ਪਾਰਟੀ ਦੇ ਵਿਚਾਲੇ ਹੈ। ਬ੍ਰਾਇਨ ਪੈਲੇਸਟਰ ਇਸ ਸਮੇਂ ਮੈਨੀਟੋਬਾ ਵਿੱਚ ਬਹੁਗਿਣਤੀ ਸਰਕਾਰ ਦੀ ਅਗਵਾਈ ਕਰ ਰਹੇ ਨੇ। ਉਹਨਾਂ ਨੂੰ ਉਮੀਦ ਹੈ ਕਿ ਵੋਟਰ ਉਹਨਾਂ ਨੂੰ ਇੱਕ ਹੋਰ ਮੌਕਾ ਦੇਣਗੇ ਅਤੇ ਉਹਨਾਂ ਦੀ ਪਾਰਟੀ ਨੂੰ ਮੁੜ ਤੋਂ ਭਾਰੀ ਬਹੁਮਤ ਮਿਲੇਗਾ। ਇਸੇ ਉਮੀਦ ਦੇ ਨਾਲ ਉਹ ਲੋਕਾਂ ਦੀ ਕਚਹਿਰੀ ਵਿੱਚ ਗਏ ਨੇ। ਹਰੀਕੇਨ ਡੋਰੀਅਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ 2 ਕੇਂਦਰੀ ਮੰਤਰੀਆਂ ਨੇ ਕੈਨੇਡਾ ਦੇ ਮੈਰੀਟਾਈਮ ਸੂਬਿਆਂ ਦਾ ਦੌਰਾ ਕੀਤਾ ਹੈ। ਚੇਤੇ ਰਹੇ, ਇਸ ਤੂਫਾਨ ਕਾਰਨ ਮੈਰੀਟਾਈਮ ਸੂਬਿਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ ਅਤੇ ਲੱਖ ਤੋਂ ਵੱਧ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਹੈ। ਜਨਤਕ ਸੁਰੱਖਿਆ ਮੰਤਰੀ ਰੈਲਫ ਗੁਡੇਲ ਅਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਹੈਲੀਫੈਕਸ ਵਿੱਚ ਜਾ ਕੇ ਤੂਫਾਨੀ ਦੌਰਾ ਕੀਤਾ ਹੈ ਤਾਂ ਜੋ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਹੈਂਡਮੇਡਸ ਟੇਲ ਨਾਂ ਦੇ ਚਰਚਿਤ ਨਾਵਲ ਦੀ ਵੱਡੇ ਕੱਦ ਵਾਲੀ ਲੇਖਿਕਾ ਮਾਰਗਰੇਟ ਐਟਵੁੱਡ ਦਾ ਨਵਾਂ ਨਾਵਲ ਦ ਟੈਸਟਾਮੈਂਟ ਰਿਲੀਜ਼ ਹੋ ਚੁੱਕਿਆ ਹੈ। ਦ ਟੈਸਟਾਮੈਂਟਸ ਦੀ ਲੰਡਨ ਵਿੱਚ ਘੁੰਡ ਚੁਕਾਈ ਕੀਤੀ ਗਈ ਹੈ। ਮਾਰਗਰੇਟ ਐਟਵੁੱਡ ਇਸ ਨਾਵਲ 'ਤੇ ਦਸਤਖਤ ਕਰਨ ਲਈ ਹਾਜ਼ਰ ਸੀ ਅਤੇ ਲੋਕ ਉਸ ਦਾ ਆਟੋਗ੍ਰਾਫ ਲੈਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਮਾਰਗਰੇਟ ਐਟਵੁੱਡ ਦਾ ਕੈਨੇਡਾ ਭਰ ਵਿੱਚ ਕਾਫੀ ਸਤਿਕਾਰ ਹੈ। ਉਹਨਾਂ ਦਾ ਹੈਂਡਮੇਡਸ ਟੇਲ ਨਾਵਲ ਕਾਫੀ ਚਰਚਿਤ ਰਿਹਾ ਸੀ। ਉਸ 'ਤੇ ਸੀਰੀਅਲ ਵੀ ਬਣ ਚੁੱਕਿਆ ਹੈ। 15 ਵਰ੍ਹੇ ਤੋਂ ਪਿੱਛੋਂ ਉਹਨਾਂ ਨੇ ਉਸੇ ਨਾਵਲ ਦਾ ਇੱਕ ਨਵਾਂ ਰੂਪ ਦ ਟੈਸਟਾਮੈਂਟਸ ਪ੍ਰਕਾਸ਼ਿਤ ਕੀਤਾ ਹੈ, ਜਿਹੜਾ ਕਾਫੀ ਚਰਚਾ ਛਿੜੇਗਾ। ਅੱਜ ਅੰਤਰਰਾਸ਼ਟਰੀ ਆਤਮ ਹੱਤਿਆ ਬਚਾਓ ਦਿਵਸ ਹੈ ਅਤੇ ਅੱਜ ਦੇ ਦਿਨ 'ਤੇ ਲੋਕਾਂ ਨੂੰ ਆਤਮ ਹੱਤਿਆ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਸੰਬੰਧ ਵਿੱਚ ਕੈਨੇਡਾ ਦੇ 5 ਮੂਲ ਵਾਸੀ ਨੌਜਵਾਨਾਂ ਨੇ ਇੱਕ ਗਰੁੱਪ ਖੜਾ ਕੀਤਾ ਹੈ। ਵੀ ਮੈਟਰ ਨਾਂ ਦੇ ਇਸ ਗਰੁੱਪ ਦੇ ਤਹਿਤ ਉਹ ਵੱਖ-ਵੱਖ ਭਾਈਚਾਰਿਆਂ ਵਿੱਚ ਜਾ ਕੇ ਲੋਕਾਂ ਨੂੰ ਇਸ ਗੱਲ ਲਈ ਆਗਾਹ ਕਰ ਰਹੇ ਨੇ ਕਿ ਆਤਮ ਹੱਤਿਆਵਾਂ ਤੋਂ ਕਿਵੇਂ ਬਚਿਆ ਜਾਵੇ। ਕੈਨੇਡਾ ਭਰ ਵਿੱਚ ਮੂਲ ਵਾਸੀਆਂ ਦੀ ਆਬਾਦੀ 4% ਹੈ, ਪਰੰਤੂ ਆਤਮ ਹੱਤਿਆਵਾਂ ਦਾ ਰੁਝਾਨ ਇਹਨਾਂ ਵਿੱਚ ਸਭ ਤੋਂ ਵੱਧ ਹੈ। ਇਸ ਦਾ ਵੱਡਾ ਕਾਰਨ ਬਸਤੀਵਾਦ ਦਾ ਇਤਿਹਾਸ ਰਿਹਾ ਹੈ, ਜਿਸ ਕਾਰਨ ਮੂਲ ਵਾਸੀ ਭਾਈਚਾਰੇ ਦੇ ਲੋਕ ਮਾਨਸਿਕ ਪੀੜ ਵਿੱਚੋਂ ਗੁਜ਼ਰ ਰਹੇ ਨੇ ਅਤੇ ਅਨੇਕਾਂ ਮੂਲ ਵਾਸੀ ਕਬੀਲਿਆਂ ਵਿੱਚ ਗੁਰਬਤ ਵੀ ਕਾਫੀ ਹੈ, ਜਿਸ ਕਾਰਨ ਖੁਦਕੁਸ਼ੀ ਦਾ ਰੁਝਾਨ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਇਸ ਰੁਝਾਨ ਨੂੰ ਰੋਕਣ ਦੀ ਖਾਤਰ ਇਹਨਾਂ ਨੌਜਵਾਨਾਂ ਨੇ ਇਹ ਬੀੜਾ ਚੱਕਿਆ ਹੈ। ਕੁਬੈਕ ਦੇ ਵਿੱਚ ਵਿਵਾਦਗ੍ਰਸਤ ਸੈਕੂਲਰਿਜ਼ਮ ਲਾਅ ਦੇ ਲਾਗੂ ਹੋਣ ਤੋਂ ਪਿੱਛੋਂ ਸਕੂਲਾਂ ਵਿੱਚ ਟੀਚਰਾਂ ਦੀ ਘਾਟ ਰੜਕ ਰਹੀ ਹੈ। ਟੀਚਰਾਂ ਦੀ ਯੂਨੀਅਨ ਦਾ ਕਹਿਣਾ ਹੈ ਕਿ ਇਸ ਬਿੱਲ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਸਕੂਲਾਂ ਵਿੱਚ ਟੀਚਰਾਂ ਦੀ ਪਹਿਲਾਂ ਤੋਂ ਹੀ ਕਾਫੀ ਘਾਟ ਸੀ, ਪਰੰਤੂ ਨਵੇਂ ਬਿੱਲ ਦੇ ਕਾਰਨ ਇਹ ਘਾਟ ਹੋਰ ਵੀ ਵੱਧ ਗਈ ਹੈ। ਅਨੇਕਾਂ ਟੀਚਰ ਕੰਮ ਛੋੜਨ ਲਈ ਮਜਬੂਰ ਹੋ ਗਏ ਨੇ ਅਤੇ ਦੂਜਿਆਂ ਸੂਬਿਆਂ ਵਿੱਚ ਜਾਣ ਲਈ ਮਜਬੂਰ ਹੋਏ ਨੇ। ਇਹ ਬਿੱਲ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਹੜੇ ਧਾਰਮਿਕ ਚਿੰਨ੍ਹ ਪਾਉਂਦੇ ਨੇ। ਖਾਸ ਤੌਰ 'ਤੇ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਟੀਚਰ ਇਸ ਤੋਂ ਕਾਫੀ ਪ੍ਰਭਾਵਿਤ ਹੋਏ ਨੇ। ਚੇਤੇ ਰਹੇ, ਇਸ ਬਿੱਲ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਟੀਚਰਾਂ ਨੂੰ ਸਿਰ 'ਤੇ ਦਸਤਾਰ ਬੰਨ੍ਹਣ ਜਾਂ ਹਿਜਾਬ ਲੈਣ ਦੀ ਆਗਿਆ ਨਹੀਂ ਹੈ, ਜਿਸ ਕਾਰਨ ਕਈ ਟੀਚਰ ਕੁਬੈਕ ਵਿੱਚੋਂ ਨਿਕਲ ਕੇ ਦੂਜੇ ਸੂਬਿਆਂ ਵਿੱਚ ਜਾਣ ਲਈ ਮਜਬੂਰ ਨੇ ਅਤੇ ਟੀਚਰਾਂ ਦੀ ਘਾਟ ਪੈਦਾ ਹੋ ਗਈ ਹੈ। ਟੋਰਾਂਟੋ ਵਿੱਚ 4 ਥਾਵਾਂ 'ਤੇ ਗੋਲੀਆਂ ਚੱਲੀਆਂ ਨੇ ਅਤੇ 2 ਵਿਅਕਤੀ ਫੱਟੜ ਹੋਏ ਨੇ। ਇਹ ਘਟਨਾ ਵੈਸਟ ਐਂਡ ਹੋਟਲ ਦੇ ਲਾਗੇ ਵਾਪਰੀ ਹੈ ਅਤੇ ਇਹਨਾਂ 4
ਥਾਵਾਂ 'ਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਦੀ ਪੜਤਾਲ ਲਗਾਤਾਰ ਜਾਰੀ ਹੈ, ਜਦੋਂ ਕਿ 2 ਵਿਅਕਤੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਐਡਮਿੰਟਨ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਰਿਕਾਰਡੋ ਮਿਰਾਂਡਾ ਆਪਣੀ ਫਲਾਈਟ ਅਟੈਂਡੈਂਟ ਦੀ ਜੌਬ 'ਤੇ ਵਾਪਸ ਮੁੜ ਆਇਆ ਹੈ। ਰਿਕਾਰਡੋ ਮਿਰਾਂਡਾ ਪਿਛਲੀ NDP ਸਰਕਾਰ ਦੇ ਵਿੱਚ ਸੱਭਿਆਚਾਰਕ ਤੇ ਸੈਰ ਸਪਾਟਾ ਮਾਮਲਿਆਂ ਬਾਰੇ ਮੰਤਰੀ ਸੀ। ਚੇਤੇ ਰਹੇ, ਅਪ੍ਰੈਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ NDP ਦੀ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਅਤੇ ਰਿਕਾਰਡੋ ਮਿਰਾਂਡਾ ਵੀ ਹਾਰ ਗਿਆ ਸੀ, ਜਿਸ ਤੋਂ ਪਿੱਛੋਂ ਉਹ ਆਪਣੀ ਪਹਿਲੀ ਨੌਕਰੀ 'ਤੇ ਮੁੜ ਆਇਆ ਹੈ। ਉਹ 에ਅਰ ਕੈਨੇਡਾ ਵਿੱਚ ਫਲਾਈਟ ਅਟੈਂਡੈਂਟ ਸੀ ਅਤੇ ਉਸਨੇ ਆਪਣੀ ਨੌਕਰੀ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਐਡਮਿੰਟਨ ਦੇ ਇੱਕ ਸਾਬਕਾ ਟੀਚਰ ਦੇ ਖਿਲਾਫ ਕਾਮੂ ਹਮਲਾ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਰੌਬਰਟ ਲਿਆਮ ਮੈਗੀ ਇੱਕ ਹਾਈ ਸਕੂਲ ਦਾ ਟੀਚਰ ਸੀ। ਉਸ ਉੱਪਰ ਦੋਸ਼ ਨੇ ਕਿ ਉਸਨੇ ਇੱਕ ਨਾਬਾਲਗ ਲੜਕੀ ਨੂੰ ਸ਼ਰਾਬ ਪਿਆ ਕੇ ਉਸ ਉੱਪਰ ਕਾਮੁਕ ਹਮਲਾ ਕੀਤਾ ਸੀ। ਇਸ ਮਾਮਲੇ ਦੀ ਪੜਤਾਲ ਤੋਂ ਪਿੱਛੋਂ ਉਸ ਨੂੰ ਹੁਣ ਚਾਰਜ ਕਰ ਲਿਆ ਗਿਆ ਹੈ। ਹੈਮਿਲਟਨ ਵਿੱਚ ਇੱਕ ਵਿਅਕਤੀ ਪਿਛਲੇ 1 ਸਾਲ ਤੋਂ ਇੱਕ ਚਰਚ ਦੇ ਬਾਹਰ ਲਗਾਤਾਰ ਰੋਸ ਵਿਖਾਵਾ ਕਰਦਾ ਆ ਰਿਹਾ ਹੈ। ਇਸ ਚਰਚ ਦੇ ਪ੍ਰਚਾਰਕਾਂ 'ਤੇ ਕਈ ਵਰ੍ਹੇ ਪਹਿਲਾਂ ਨਿੱਕੇ ਬੱਚਿਆਂ ਨਾਲ ਬਦਫੈਲੀਆਂ ਕਰਨ ਦੇ ਦੋਸ਼ ਲੱਗੇ ਸਨ। ਵਿਲੀਅਮ ਸੈਲੀਵਨ ਵੀ ਇਸ ਬਦਫੈਲੀ ਦਾ ਸ਼ਿਕਾਰ ਹੋਇਆ ਸੀ ਅਤੇ ਉਹ ਇਨਸਾਫ ਲੈਣ ਦੀ ਖਾਤਰ ਇਸ ਚਰਚ ਦੇ ਬਾਹਰ ਹਰ ਐਤਵਾਰ ਨੂੰ ਪਿਛਲੇ 1 ਸਾਲ ਤੋਂ ਰੈਲੀ ਕੱਢਦਾ ਆ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪ੍ਰਚਾਰਕਾਂ ਦੇ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾਵੇ ਅਤੇ ਇਹ ਚਰਚ ਉਹਨਾਂ ਜ਼ਿਆਦਤੀਆਂ ਲਈ ਮਾਫੀ ਮੰਗੇ। ਉਸਨੇ ਬਕਾਇਦਾ ਇਨਸਾਫ ਲੈਣ ਦੀ ਖਾਤਰ ਅਦਾਲਤ ਵਿੱਚ ਵੀ ਪਹੁੰਚ ਕੀਤੀ ਹੈ ਅਤੇ $3 ਮਿਲੀਅਨ ਦੇ ਹਰਜਾਨਾ ਲੈਣ ਦੀ ਖਾਤਰ ਮੁਕੱਦਮਾ ਦਾਇਰ ਕੀਤਾ ਹੋਇਆ ਹੈ। ਓਨਟਾਰੀਓ ਵਿੱਚ ਕਿਸੇ ਵੇਲੇ ਬਦਫੈਲੀ ਦਾ ਸ਼ਿਕਾਰ ਹੋਏ ਇੱਕ ਵਿਅਕਤੀ ਨੇ ਕੈਨੇਡੀਅਨ ਫੌਜ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ। ਅੱਜ ਤੋਂ 40 ਵਰ੍ਹੇ ਪਹਿਲਾਂ 1981 ਵਿੱਚ ਜਦੋਂ 15 ਸਾਲ ਦਾ ਸੀ ਤਾਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਪਰ ਕੁਝ ਦੋਸ਼ ਲੱਗੇ ਸਨ। ਈਜਨ ਟਿਪੈਟ ਨੂੰ ਇਹਨਾਂ ਦੋਸ਼ਾਂ ਦੇ ਲਈ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਫੌਜ ਦੇ ਸੁਪਰਵਿਜ਼ਨ ਵਿੱਚ ਉਸਨੂੰ ਸੁਧਾਰਨ ਦੇ ਲਈ ਕਿਹਾ ਗਿਆ ਸੀ, ਪਰੰਤੂ ਉਸ ਦਾ ਕਹਿਣਾ ਹੈ ਕਿ ਉਸ ਦਾ ਨਿੱਕੀ ਉਮਰੇ ਲਿੰਗਕ ਸ਼ੋਸ਼ਣ ਹੁੰਦਾ ਰਿਹਾ ਸੀ ਅਤੇ ਕਿਸੇ ਨੇ ਕੁਝ ਨਹੀਂ ਸੀ ਕੀਤਾ ਅਤੇ ਹੁਣ ਉਸਨੇ ਅਦਾਲਤ ਵਿੱਚ ਇਹ ਮਾਮਲਾ ਲਿਆਂਦਾ ਹੈ। ਉਸ ਦੀ ਮੰਗ ਹੈ ਕਿ ਉਸਨੂੰ $125 ਮਿਲੀਅਨ ਦਾ ਹਰਜਾਨਾ ਦਿੱਤਾ ਜਾਵੇ। BC ਦੇ ਅਪਾਹਜ ਲੋਕਾਂ ਨੇ ਫਾਰਮਾ ਕੇਅਰ ਨਾਲ ਚੱਲ ਰਹੀ ਕਾਨੂੰਨੀ ਲੜਾਈ ਜਿੱਤ ਲਈ ਹੈ। ਫਾਰਮਾ ਕੇਅਰ ਵਾਲੇ BC ਦੇ ਵਿੱਚ ਅਪਾਹਜ ਲੋਕਾਂ ਨੂੰ ਨਵੇਂ ਅੰਗ ਦੇਣ ਤੋਂ ਇਨਕਾਰੀ ਸਨ ਅਤੇ ਨਵੇਂ ਅੰਗਾਂ ਦੇ ਲਈ ਉਹਨਾਂ ਦੀ ਕੋਈ ਪਾਲਿਸੀ ਨਹੀਂ ਸੀ, ਜਿਸ ਕਾਰਨ ਇਹਨਾਂ ਅਪਾਹਜ ਲੋਕਾਂ ਨੇ ਕਾਨੂੰਨੀ ਲੜਾਈ ਵਿੜ ਦਿੱਤੀ ਸੀ। ਇਹ ਲੜਾਈ ਉਹਨਾਂ ਨੇ ਜਿੱਤ ਲਈ ਹੈ ਅਤੇ ਹੁਣ ਫਾਰਮਾ ਕੇਅਰ ਆਪਣੀ ਪਾਲਿਸੀ ਦੇ ਵਿੱਚ ਨਵੇਂ ਅੰਗਾਂ ਨੂੰ ਵੀ ਕਵਰ ਕਰੇਗਾ, ਜਿਸ ਨਾਲ ਅਪਾਹਜ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਬਰਨਬੀ ਦੀ ਸਿਟੀ ਕੌਂਸਲ ਨੇ ਵੀ ਕਲਾਈਮੇਟ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਅਨੇਕਾਂ ਮਿਊਨਿਸਪੈਲਿਟੀਆਂ ਨੇ ਇਸ ਸੰਬੰਧ ਵਿੱਚ ਮਤੇ ਲਿਆ ਕੇ ਕਲਾਈਮੇਟ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਬਰਨਬੀ ਦੀ ਮਿਊਨਿਸਪੈਲਿਟੀ ਨੇ ਵੀ ਵੋਟਾਂ ਪਾ ਕੇ ਇਸ ਸੰਬੰਧ ਵਿੱਚ ਫੈਸਲਾ ਲੈ ਲਿਆ ਹੈ। ਸੋਮਵਾਰ ਨੂੰ ਬਰਨਬੀ ਦੇ ਵਿੱਚ ਮੇਅਰ ਮਾਈਕ ਹਰਲੀ ਦੀ ਅਗਵਾਈ ਦੇ ਵਿੱਚ ਕੌਂਸਲ ਦੀ ਮੀਟਿੰਗ ਹੋਈ, ਜਿੱਥੇ ਵੋਟਾਂ ਪਾ ਕੇ ਇਹ ਤੈਅ ਕੀਤਾ ਗਿਆ ਕਿ ਕਲਾਈਮੇਟ ਐਮਰਜੈਂਸੀ ਦੀ ਘੋਸ਼ਣਾ ਕੀਤੀ ਜਾਵੇ। ਇਹ ਸਾਰੀਆਂ ਮਿਊਨਿਸਪੈਲਿਟੀਆਂ ਕੇਂਦਰ ਸਰਕਾਰ 'ਤੇ ਦਬਾਅ ਪਾ ਰਹੀਆਂ ਨੇ ਕਿ ਕਲਾਈਮੇਟ ਐਮਰਜੈਂਸੀ ਨੂੰ ਟਾਲਣ ਦੀ ਖਾਤਰ ਢੁਕਵੇਂ ਕਦਮ ਚੁੱਕੇ ਜਾਣ। ਪੋਰਟ ਮੂਡੀ ਦਾ ਵਾਦਗ੍ਰਸਤ ਮੇਅਰ ਆਪਣੇ ਕੰਮ 'ਤੇ ਵਾਪਸ ਪਰਤ ਆਇਆ ਹੈ। ਰੌਬ ਵੈਗਰਾਮੋਵ ਛੁੱਟੀ 'ਤੇ ਚੱਲ ਰਿਹਾ ਸੀ। 2015 ਵਿੱਚ ਉਸ ਉੱਪਰ ਕਾਮੁਕ ਹਮਲਾ ਕਰਨ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਲੰਮੀ ਛੁੱਟੀ 'ਤੇ ਚਲਾ ਗਿਆ ਸੀ। ਹੁਣ ਉਹ ਵਾਪਸ ਕੰਮ 'ਤੇ ਪਰਤ ਆਇਆ ਹੈ। ਮੇਅਰ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ। ਉਸ ਦਾ ਕਹਿਣਾ ਹੈ ਕਿ ਉਹ ਲੋੜ ਪੈਣ 'ਤੇ ਇਹ ਦੋਸ਼ ਲਾਉਣ ਵਾਲੇ ਵਿਅਕਤੀ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਵੀ ਕਰੇਗਾ, ਪਰ ਫਿਲਹਾਲ ਉਹ ਕੰਮ 'ਤੇ ਵਾਪਸ ਪਰਤ ਆਇਆ ਹੈ। ਯੂਨਾਈਟਿਡ ਹੇਅਰ ਨਾਂ ਦੀ ਇੱਕ ਟ੍ਰੇਡ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦਾ ਕਾਮੁਕ ਸ਼ੋਸ਼ਣ ਹੁੰਦਾ ਹੈ। ਇਸ ਸੰਸਥਾ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਸੀ, ਜਿਸ ਦੇ ਅਨੁਸਾਰ ਵੈਨਕੂਵਰ ਦੇ ਕੁਝ ਵੱਡੇ ਹੋਟਲਾਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨਾਲ ਬਾਹਰੋਂ ਆਉਣ ਵਾਲੇ ਮਹਿਮਾਨ ਛੇੜਛਾੜ ਕਰਦੇ ਨੇ। ਇਸ ਸਰਵੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਜਦੋਂ ਵੀ ਔਰਤਾਂ ਇਹ ਮਾਮਲਾ ਮੈਨੇਜਮੈਂਟ ਕੋਲ ਲੈ ਕੇ ਜਾਂਦੀਆਂ ਰਹੀਆਂ ਨੇ ਤਾਂ ਮੈਨੇਜਮੈਂਟ ਪੱਲਾ ਝਾੜਦੀ ਰਹੀ ਹੈ, ਕਿਉਂਕਿ ਮੈਨੇਜਮੈਂਟ ਨਹੀਂ ਸੀ ਚਾਹੁੰਦੀ ਕਿ ਗਾਹਕਾਂ ਨੂੰ ਨਾਰਾਜ਼ ਕੀਤਾ ਜਾਵੇ। ਇਸ ਸੰਸਥਾ ਨਾਲ ਜੁੜੀ ਸ਼ੈਰਨ ਪਾਵਾ ਦਾ ਕਹਿਣਾ ਹੈ ਕਿ ਇਹਨਾਂ ਔਰਤਾਂ ਵਿੱਚ ਪੰਜਾਬੀ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਨੇ। ਉਸ ਦਾ ਕਹਿਣਾ ਕਿ ਗੱਲ ਸਹਿਣਯੋਗ ਨਹੀਂ ਕਿ ਜਿਹੜੀਆਂ ਔਰਤਾਂ ਕੰਮਾਂ 'ਤੇ ਜਾਣ, ਉਹਨਾਂ ਨੂੰ ਗਾਹਕਾਂ ਵੱਲੋਂ ਇਸ ਤਰੀਕੇ ਨਾਲ ਉਹਨਾਂ ਦਾ ਵਤੀਰਾ ਹੋਵੇ ਅਤੇ ਉਸ ਅਫਸੋਸ ਦੀ ਗੱਲ ਹੈ ਕਿ ਮੈਨੇਜਮੈਂਟ ਇਹਨਾਂ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੀ ਤਾਂ ਜੋ ਉਹਨਾਂ ਦਾ ਧੰਦਾ ਚੌਪਟ ਨਾ ਹੋ ਸਕੇ ਅਤੇ ਹੋਰ ਵੀ ਸ਼ਰਮਨਾਕ ਹੈ। ਕੱਲ੍ਹ ਰਾਤ ਨੂੰ ਸਰੀ ਦੇ ਵਿੱਚ ਕਸ਼ਮੀਰ ਮਸਲੇ 'ਤੇ ਇੱਕ ਐਮਰਜੈਂਸੀ ਮੀਟਿੰਗ ਸੱਦੀ ਗਈ। ਇਹ ਐਮਰਜੈਂਸੀ ਮੀਟਿੰਗ ਮਸਜਿਦ ਵਿੱਚ ਸੱਦੀ ਗਈ ਸੀ, ਜਿੱਥੇ 3 ਲਿਬਰਲ ਸਾਂਸਦ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਵਿੱਚ ਸੁਖ ਧਾਲੀਵਾਲ, ਰਣਦੀਪ ਸਿੰਘ ਸਰਾਏ ਅਤੇ ਕੈਨ ਹਾਰਡੀ ਸ਼ਾਮਲ ਸਨ। ਲੋਕਾਂ ਨੇ ਇਸ ਮੰਚ ਤੋਂ
ਇਹਨਾਂ ਤਿੰਨਾਂ ਸਾਂਸਦਾਂ ਨੂੰ ਤਿੱਖੇ ਸਵਾਲ ਕੀਤੇ। ਉਹਨਾਂ ਨੂੰ ਇਸ ਗੱਲ ਦਾ ਤੇ ਇਤਰਾਜ਼ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਜੇ ਤੱਕ ਕਸ਼ਮੀਰ ਮਸਲੇ 'ਤੇ ਚੁੱਪੀ ਕਿਉਂ ਨਹੀਂ ਤੋੜੀ ਹੈ ਅਤੇ ਕੈਨੇਡਾ ਨੇ ਕੋਈ ਡਟ ਕੇ ਸਟੈਂਡ ਨਹੀਂ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਸ਼ਮੀਰ ਦੀ ਘੇਰਾਬੰਦੀ ਹੋ ਰਹੀ ਹੈ ਅਤੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਪਰੰਤੂ ਕੈਨੇਡਾ ਸਰਕਾਰ ਬਿਲਕੁਲ ਚੁੱਪੀ ਧਾਰੀ ਬੈਠੀ ਹੈ ਅਤੇ ਉਹਨਾਂ ਵੱਲੋਂ ਦਿੱਤੀ ਗਈ ਸਟੇਟਮੈਂਟ ਬੇਹੱਦ ਕਮਜ਼ੋਰ ਸੀ, ਜਿਸ ਕਾਰਨ ਲੋਕਾਂ ਨੇ ਆਪਣੇ ਇਤਰਾਜ਼ ਦਰਜ ਕਰਵਾਏ ਅਤੇ ਲੋਕਾਂ ਨੇ ਇਸ ਮੌਕੇ 'ਤੇ ਇਹਨਾਂ ਤਿੰਨਾਂ ਸਾਂਸਦਾਂ ਨੂੰ ਉਹ ਪੋਸਟ ਕਾਰਡ ਵੀ ਸੌਂਪੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਂ 'ਤੇ ਲਿਖੇ ਗਏ ਨੇ। ਇਹਨਾਂ ਪੋਸਟ ਕਾਰਡਾਂ ਵਿੱਚ ਮੰਗ ਕੀਤੀ ਗਈ ਹੈ ਕਿ ਕੈਨੇਡਾ ਸਰਕਾਰ ਤੁਰੰਤ ਚੁੱਪੀ ਤੋੜੇ ਅਤੇ ਇਸ ਮਾਮਲੇ ਵਿੱਚ ਦਖਲ ਦੇਵੇ। ਇਹਨਾਂ ਤਿੰਨਾਂ ਸਾਂਸਦਾਂ ਨੇ ਇਹ ਭਰੋਸਾ ਦਿੱਤਾ ਕਿ ਇਹ ਪੋਸਟ ਕਾਰਡ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੱਕ ਪੁੱਜਦੇ ਕੀਤੇ ਜਾਣਗੇ। ਇਸ ਮੌਕੇ 'ਤੇ ਵਿਰੋਧੀ ਧਿਰ NDP ਦੀ ਇੱਕ ਉਮੀਦਵਾਰ ਐਨੀ ਓਹਾਨਾ ਵੀ ਮੌਜੂਦ ਸੀ। ਉਸਨੇ ਵੀ ਇਹਨਾਂ ਤਿੰਨਾਂ ਸਾਂਸਦਾਂ ਨੂੰ ਇਸ ਮਸਲੇ 'ਤੇ ਘੇਰਨ ਦੀ ਕੋਸ਼ਿਸ਼ ਕੀਤੀ। ਚੇਤੇ ਰਹੇ, ਐਨੀ ਓਹਾਨਾ ਦੀ NDP ਪਾਰਟੀ ਕਸ਼ਮੀਰ ਮਸਲੇ 'ਤੇ ਡਟਵਾਂ ਸਟੈਂਡ ਲੈ ਚੁੱਕੀ ਹੈ, ਪਰੰਤੂ ਲਿਬਰਲ ਪਾਰਟੀ ਦਾ ਸਟੈਂਡ ਕਾਫੀ ਕਮਜ਼ੋਰ ਵੇਖਿਆ ਗਿਆ ਹੈ। ਵੇਖਣ ਵਾਲੀ ਗੱਲ ਇਹ ਸੀ ਕਿ BC ਦੀ ਸੱਤਾਧਾਰੀ NDP ਦੇ ਵਿਧਾਇਕਾਂ 'ਚੋਂ ਕੋਈ ਵੀ ਇੱਥੇ ਹਾਜ਼ਰ ਨਹੀਂ ਸੀ। BC ਦੇ NDP ਦੇ ਵਿਧਾਇਕ ਇਸ ਮਾਮਲੇ 'ਤੇ ਇਹ ਕਹਿ ਕੇ ਪੱਲਾ ਝਾੜਦੇ ਨੇ ਕਿ ਫੈਡਰਲ ਮਾਮਲਾ ਹੈ ਅਤੇ ਇਸ ਵਿੱਚ ਉਹਨਾਂ ਦਾ ਬੋਲਣਾ ਮੁਨਾਸਿਬ ਨਹੀਂ ਹੈ। ਇਹ ਸਨ ਅੱਜ ਤੱਕ ਦੀਆਂ ਅਪਡੇਟਸ ਅਤੇ ਇਸ ਦੇ ਨਾਲ ਹੀ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਹੋਵੇਗੀ। ਸੁਣਦੇ ਰਹੋ ਪੰਜਾਬੀ ਰੇਡੀਓ USA।